ਜਿਹੜੀ ਇਹ ਯੂਸਰਫ ਦੀ ਰਿਪੋਰਟ ਆ ਇਹ ਇੰਡੀਕੇਸ਼ਨ ਹੁੰਦੀ ਆ ਕਿ ਜਿਹੜੀ ਅਮਰੀਕਨ ਸਟੇਟ ਆ ਉਹ ਇੰਡੀਆ ਤੋਂ ਐਜ਼ ਅ ਸਟੇਟ ਤੇ ਇੰਡੀਆ ਦੀ ਪਾਲਿਸੀ ਤੋਂ ਕਿ ਐਜ਼ ਅ ਸਟੇਟ ਪਾਲਿਸੀ ਤੋਂ ਖੁਸ਼ ਨਹੀਂ ਆ। ਇਹ ਇੰਡੀਆ ਨੂੰ ਕੰਟਰੀ ਆਫ ਅ ਪਰਟੀਕੂਲਰ ਕੰਸਰਨ ਡਿਕਲੇਅਰ ਕਰਨ ਲਈ ਜਿਹੜੀ ਸਿਫਾਰਿਸ਼ ਆ ਉਹ ਯੂਐਸ ਕਾਂਗਰਸ ਨੂੰ ਕਰ ਰਹੀ ਆ। ਜਿਹੜੀਆਂ ਇੰਡੀਆ ਦਾ ਰਵੱਈਆ ਆ ਜਾਂ ਇੰਡੀਆ ਦੀਆਂ ਪਾਲਿਸੀਜ਼ ਨੇ ਖਾਸ ਤੌਰ ਤੇ ਮਾਈਨੋਰਿਟੀਜ਼ ਨੂੰ ਲੈ ਕੇ, ਡੈਮੋਕ੍ਰੇਸੀ ਨੂੰ ਲੈ ਕੇ ਜਾਂ ਫਿਰ ਹਿਊਮਨ ਰਾਈਟਸ ਨੂੰ ਲੈ ਕੇ, ਉਹਦੇ ਤੇ ਲਗਾਤਾਰ ਜਿਹੜਾ ਅਮਰੀਕਾ ਆ ਉਹ ਚਿੰਤਤ ਆ ਤੇ ਭਾਰਤ ਦੇ ਵਿੱਚ ਜਿਹੋ ਜਿਹਾ ਪੋਲੀਟੀਕਲ ਤਾਣਾ ਬਾਣਾ ਬਣਦਾ ਜਾ ਰਿਹਾ ਉਹ ਤੋਂ ਖੁਸ਼ ਨਹੀਂ ਆ। ਇੰਡੀਆ ਨੇ ਉਹ ਕੰਡੈਮ ਕੀਤਾ ਹੈ ਇਸ ਰਿਪੋਰਟ ਨੂੰ ਤੇ ਜੋ ਵੀ ਇਸ ਰਿਪੋਰਟ ਦੇ ਫੈਕਟਸ ਆ ਉਹਨਾਂ ਨੂੰ ਡਿਨਾਈ ਕੀਤਾ ਤੇ ਨਾਲ ਅਮਰੀਕਾ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਆ ਕਿ ਜਿਹੜੀ ਯੂਸਰਫ ਆ ਉਹ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀਆਂ ਤੇ ਟਿੱਪਣੀ ਕਰਨ ਦੀ ਬਜਾਏ ਅਮਰੀਕਾ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਆ ਉਹਨਾਂ ਤੇ ਧਿਆਨ ਦਿਓ। ਇੰਡੀਆ ਦਾ ਰਿਸਪੌਂਸ ਇਹਨੂੰ ਕਲੀਅਰਲੀ ਇਹ ਗੱਲ ਕਹਿ ਰਿਹਾ ਵੀ ਜਿਹੜੀ ਯੂਸਰਫ ਦੀ ਰਿਪੋਰਟ ਆ ਇੱਕ ਪੋਲੀਟੀਕਲ ਏਜੰਡਾ ਆ। ਤਾਂ ਓਬਵੀਅਸ ਜੀ ਗੱਲ ਆ ਵੀ ਜਿਹੜਾ ਯੂਸਰਫ ਦਾ ਪੋਲੀਟੀਕਲ ਏਜੰਡਾ ਆ ਉਹ ਬੇਸਿਕਲੀ ਅਮਰੀਕਨ ਸਟੇਟ ਦਾ ਪੋਲੀਟੀਕਲ ਏਜੰਡਾ ਆ, ਕਿਉਂਕਿ ਯੂਸਰਫ ਜਿਹੜਾ ਆ ਅਮਰੀਕਨ ਸਟੇਟ ਦਾ ਪਾਰਟ ਆ। ਜਿਸ ਤਰੀਕੇ ਦੇ ਨਾਲ ਅਮਰੀਕਾ ਦੀ ਸੋਵਰੇਨਿਟੀ ਤੇ ਅਟੈਕ ਕਰਨ ਦੀ ਹਿੰਮਤ ਕੀਤੀ ਹੈ ਇੰਡੀਆ ਨੇ, ਗੁਰਪਤਵੰਤ ਸਿੰਘ ਪੰਨੂ ਵਾਲਾ ਕੇਸ ਆ ਜਿਹੜਾ, ਤੇ ਦੂਜੇ ਪਾਸੇ ਜਿਵੇਂ ਦਾ ਇੰਡੀਆ ਦਾ ਐਟੀਟਿਊਡ ਰਸ਼ੀਆ ਯੂਕਰੇਨ ਵਾਰ 'ਚ ਰਿਹਾ ਆ ਤੇ ਮਤਲਬ ਜਿਵੇਂ ਇੰਡੀਆ ਜਿਹੜਾ ਆ ਉਹ ਰਸ਼ੀਆ ਦੇ ਨਾਲ ਇੱਕ ਤਰ੍ਹਾਂ ਖੁੱਲ੍ਹਮ ਖੁੱਲ੍ਹਾ ਜਿਹੜਾ ਸਾਰਾ ਰਸ਼ੀਆ ਦਾ ਤੇਲ ਆ ਉਹ ਦੁਨੀਆ ਦੀ ਮਾਰਕੀਟ 'ਚ ਪਹੁੰਚਾ ਰਿਹਾ, ਮਤਲਬ ਵੀ ਇਹ ਸਾਰੀਆਂ ਗੱਲਾਂ ਉਹਦੀ ਬੈਕਡਰੋਪ 'ਚ ਪਈਆਂ ਨੇ। ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਬਾਵਜੂਦ ਇੱਕ ਵੱਡੀ ਜਿੱਤ ਹਾਸਲ ਕਰਨ ਦੇ ਬਾਵਜੂਦ ਵੀ ਕਿਵੇਂ ਸਿੱਖ ਜਿਹੜੇ ਲੀਡਰ ਆ ਉਹਨਾਂ ਨੂੰ ਡਰੈਕੋਨੀਅਨ ਲੋਜ਼ ਲਾ ਕੇ ਜੇਲ੍ਹਾਂ 'ਚ ਨਜ਼ਰਬੰਦ ਕੀਤਾ ਗਿਆ ਆ। ਤਾਂ ਇਹ ਸਾਰੀਆਂ ਗੱਲਾਂ ਸਿੱਖਾਂ ਦੀ ਜਿਹੜੀ ਪੋਲੀਟੀਕਲ ਸਟਰਗਲ ਆ ਉਹਨੂੰ ਵੀ ਵਾਜਬੀਅਤ ਪ੍ਰਦਾਨ ਕਰਦੀਆਂ ਨੇ। ਅਮਰੀਕਾ ਜਾਂ ਵੈਸਟਰਨ ਕੰਟਰੀਜ਼ ਇੰਡੀਆ ਦੇ ਵਿੱਚ ਜੋ ਅਨਡੈਮੋਕ੍ਰੈਟਿਕ ਬਿਹੇਵੀਅਰ ਉੱਥੇ ਗਵਰਨਮੈਂਟਸ ਦਾ ਚੱਲ ਰਿਹਾ, ਜਿਵੇਂ ਮਾਈਨੋਰਟੀਜ਼ ਦੇ ਉੱਤੇ ਜ਼ੁਲਮ ਹੋ ਰਿਹਾ ਆ ਉਹ ਤੋਂ ਖੁਸ਼ ਨਹੀਂ ਆ। ਤੇ ਦੂਜਾ ਜਿਹੜੀ ਵੈਸਟਰਨ ਪੋਲੀਟੀਕਲ ਇੰਟਰਸਟ ਜਾਂ ਸਟ੍ਰੈਟੇਜਿਕ ਇੰਟਰਸਟ ਆ ਉਹਦੇ 'ਚ ਵੀ ਇੰਡੀਆ ਫੇਲ ਹੋ ਰਿਹਾ ਤੇ ਅਲਟੀਮੇਟਲੀ ਵੈਸਟ ਜਿਹੜਾ ਆ ਫਿਰ ਉਹ ਇੰਡੀਆ ਦੇ ਵਿੱਚ ਕੁਛ ਵੱਡੀ ਜਿਹੜੀ ਸਿਆਸੀ ਤਬਦੀਲੀ ਆ ਨੇੜਲੇ ਭਵਿੱਖ ਦੇ ਵਿੱਚ ਕਰਨੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 3 ਅਕਤੂਬਰ 2024 ਤੇ 19 ਅੱਸੂ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਜਿਹੜੇ ਕਿ ਟੋਰਾਂਟੋ ਤੋਂ ਸਾਡੇ ਕੋਰਸਪੋਂਡੈਂਟ ਨੇ TV 84 ਦੇ, ਉਹ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅੱਜ ਦੇ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰੀਏ। ਜਦੋਂ ਅਸੀਂ ਓਵਰਆਲ ਦੇਖਦੇ ਹਾਂ ਤੇ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਜਾਂ ਭਾਰਤ ਦੇ ਵਿੱਚ ਜਿਹੜੇ ਘੱਟ ਗਿਣਤੀਆਂ ਦੇ ਹਾਲਾਤ ਨੇ ਉਹਨਾਂ ਬਾਬਤ ਅਸੀਂ ਇਹ ਮੇਨ ਇਸ਼ੂਜ਼ ਨੇ ਜਿਨ੍ਹਾਂ ਦੇ ਦੁਆਲੇ ਸਾਡੀ ਉਹ ਘੁੰਮਦੀ ਹੈ ਜਦੋਂ ਅਸੀਂ ਖਬਰਾਂ ਜਾਂ ਡਿਵੈਲਪਮੈਂਟਸ ਦੇਖਦੇ ਹਾਂ ਜਿਹੜੀਆਂ ਇਸ ਵਕਤ ਚੱਲ ਰਹੀਆਂ ਨੇ। ਤੇ ਉਹਨਾਂ ਦੇ ਰਿਗਾਰਡਿੰਗ ਅੱਜ ਇੱਕ ਅਹਿਮ ਡਿਵੈਲਪਮੈਂਟ ਬੀਤੀ ਕੱਲ੍ਹ ਹੋਈ ਹੈ ਜਿਹਦੇ ਤੇ ਯੂਨਾਈਟਿਡ ਨੇਸ਼ਨਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੀ ਰਿਪੋਰਟ, ਸਾਲਾਨਾ ਜਿਹੜੀ ਉਹਨਾਂ ਦੀ ਰਿਪੋਰਟ ਹੁੰਦੀ ਹੈ ਉਹ ਸਾਹਮਣੇ ਆਈ ਹੈ ਤੇ ਉਹਨਾਂ ਨੇ ਇੰਡੀਆ ਦੇ ਹਵਾਲੇ ਨਾਲ ਇੱਕ ਵੱਖਰਾ ਸੈਗਮੈਂਟ ਜਿਵੇਂ ਕਿ ਹਰ ਸਾਲ ਹੁੰਦਾ ਆ ਉਹ ਕੀਤਾ ਤੇ ਉਹਨਾਂ ਨੇ ਰਿਕਮੈਂਡ ਕੀਤਾ ਅਮਰੀਕੀ ਕਾਂਗਰਸ ਨੂੰ ਕਿ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ ਜਾਵੇ। ਮੈਂ ਆਪਣੇ ਦਰਸ਼ਕਾਂ ਦੇ ਲਈ ਉਹਨਾਂ ਦੀ ਜਾਣਕਾਰੀ ਦੇ ਲਈ ਦੱਸ ਦਿਆਂ ਕਿ ਜਿਹੜਾ ਇਹ ਕਮਿਸ਼ਨ ਹੈ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ, ਜਿਹਨੂੰ ਅਸੀਂ ਯੂਸਰਫ ਕਰਕੇ ਵੀ ਉਹਦੀ ਐਬਰੀਵੇਸ਼ਨ ਬਣਦੀ ਹੈ, ਇਹ ਇੱਕ ਸੈਮੀ ਗਵਰਨਮੈਂਟ ਬਾਡੀ ਹੈਗੀ ਹੈ ਜਿਹੜੀ ਦੁਨੀਆ ਪੱਧਰ ਦੇ ਉੱਤੇ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿੱਥੇ-ਜਿੱਥੇ ਵੀ
ਧਾਰਮਿਕ ਤੌਰ ਦੇ ਉੱਤੇ ਘੱਟ ਗਿਣਤੀਆਂ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਧੱਕਾ ਹੋ ਰਿਹਾ ਹੈ, ਜਿਹੜੀ ਲੋਕਾਂ ਦੀ ਧਾਰਮਿਕ ਆਜ਼ਾਦੀ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਕੰਮ ਕਰਦੀ ਹੈ। ਤੇ ਸਾਲਾਨਾ ਇਹਨਾਂ ਦੀ ਰਿਪੋਰਟ ਹੁੰਦੀ ਹੈ। ਇਹ ਦੇਖਦੇ ਨੇ ਵੀ ਕਿਹੜੇ ਮੁਲਕ ਦੇ ਵਿੱਚ ਕਿੱਥੇ ਧਾਰਮਿਕ ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ, ਤੇ ਉਸ ਹਵਾਲੇ ਦੇ ਨਾਲ ਹੀ ਜਿਹੜੀ ਇਹਨਾਂ ਦੀ ਰਿਪੋਰਟ ਹੈ ਉਹ ਹਰ ਸਾਲ ਜਿਹੜੀ ਹੈ ਉਹ ਕੱਢੀ ਜਾਂਦੀ ਹੈ, ਜਿਹਨੂੰ ਰਿਕਮੈਂਡ ਕੀਤਾ ਜਾਂਦਾ ਆ ਅਮਰੀਕਾ ਦੀਆਂ ਜਿਹੜੀਆਂ ਵੱਖਰੀਆਂ ਡਿਪਾਰਟਮੈਂਟਸ ਹੈਗੀਆਂ ਨੇ, ਉਹ ਸਟੇਟ ਡਿਪਾਰਟਮੈਂਟ ਆਫ ਜਸਟਿਸ ਦੀ ਗੱਲ ਹੋਵੇ ਤੇ ਕਾਂਗਰਸ ਸੈਨੇਟ ਦੇ ਵਿੱਚ ਵੀ ਇਹ ਜਿਹੜੀਆਂ ਰਿਪੋਰਟਸ ਨੇ ਉਹ ਭੇਜੀਆਂ ਜਾਂਦੀਆਂ ਨੇ। ਤੇ ਇਵੈਂਚੁਅਲੀ ਇਹ ਮੰਨਿਆ ਜਾਂਦਾ ਵੀ ਇਹਨਾਂ ਰਿਪੋਰਟਸ ਦਾ ਜਿਹੜਾ ਅਸਰ ਹੈ ਉਹ ਕਿਤੇ ਨਾ ਕਿਤੇ ਅਮਰੀਕਾ ਦੀ ਫੋਰਨ ਪਾਲਿਸੀ ਜਦੋਂ ਡਿਸਾਈਡ ਹੁੰਦੀ ਹੈ ਜਾਂ ਉਹਨਾਂ ਨੇ ਅਮਰੀਕਾ ਨੇ ਕਿਵੇਂ ਅੱਗੇ ਵਧਣਾ, ਹਾਲਾਂਕਿ ਹਮੇਸ਼ਾ ਇੰਟਰਸਟ ਜਿਹੜੇ ਬਿਜ਼ਨਸ ਇੰਟਰਸਟ ਨੇ ਉਹ ਪ੍ਰਮੁੱਖ ਮੰਨੇ ਜਾਂਦੇ ਨੇ, ਪਰ ਨਾਲ ਹੀ ਨਾਲ ਜਿਹੜਾ ਹੈਗਾ ਇੱਕ ਪਾਰਟ ਉਹ ਇਹਨਾਂ ਕਮਿਸ਼ਨਸ ਦੀਆਂ ਰਿਪੋਰਟਸ ਨੂੰ ਆਧਾਰ ਬਣਾ ਕੇ ਫਿਰ ਜਿਹੜੀ ਗੱਲਬਾਤ ਹੈਗੀ ਹੈ ਉਹ ਕੀਤੀ ਜਾਂਦੀ ਹੈ। ਸੋ ਇਸ ਹਵਾਲੇ ਨਾਲ ਇਹ ਜਿਹੜੀ ਰਿਪੋਰਟ ਹੈਗੀ ਹੈ ਯੂਸਰਫ ਦੀ ਸਾਲਾਨਾ ਰਿਪੋਰਟ 2024 ਦੀ, ਜਿਹਦੇ ਵਿੱਚ 2023 ਦੀਆਂ ਸਾਰੀਆਂ ਡਿਵੈਲਪਮੈਂਟਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਇਹ ਰਿਪੋਰਟ ਜਗ ਜ਼ਾਹਰ ਕੀਤੀ ਗਈ ਹੈ, ਰਿਪੋਰਟ ਸਾਹਮਣੇ ਆਈ ਹੈ, ਜਿਹਦੇ ਤੇ ਭਾਰਤ ਸਰਕਾਰ ਨੇ ਸ਼ਾਰਪਲੀ ਰਿਸਪੌਂਡ ਵੀ ਕੀਤਾ ਆ, ਉਹਦਾ ਵੀ ਜ਼ਿਕਰ ਕਰਾਂਗੇ। ਪਰ ਸ਼ੁਰੂਆਤ ਦੇ ਵਿੱਚ ਮੈਂ ਚਾਹੂੰਗਾ ਵੀ ਥੋੜ੍ਹਾ ਜਿਹਾ ਜਿਹੜਾ ਇਸ ਰਿਪੋਰਟ ਦੀਆਂ ਕੀ ਫਾਈਂਡਿੰਗਸ ਨੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰ ਲਈਏ ਵੀ ਰਿਪੋਰਟ ਦੇ ਵਿੱਚ ਇਹਨਾਂ ਨੇ ਕਿਹਾ ਕੀ ਹੈ। ਮੈਂ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਦੇ ਲਈ ਇਹ ਪੜ੍ਹ ਕੇ ਵੀ ਸੁਣਾਉਣਾ ਚਾਹੂੰਗਾ, ਫਿਰ ਮੈਂ ਤੁਹਾਡੇ ਵੱਲ ਆਉਣਾ। ਅਸੀਂ ਸਟੈਪ ਬਾਏ ਸਟੈਪ ਅੱਗੇ ਵਧਦੇ ਹਾਂ। ਰਿਪੋਰਟ ਦੀਆਂ ਕੀ ਫਾਈਂਡਿੰਗਸ ਨੇ ਜਿਹੜੀਆਂ ਉਹਦੇ ਵਿੱਚ ਇਹਨਾਂ ਨੇ ਲਿਖਿਆ ਆ। In 2023, religious freedom conditions in India continued to deteriorate. The government, led by Bharatiya Janata Party, reinforced discriminatory nationalist policies, perpetuated hateful rhetoric, and failed to address communal violence, disappropriation affecting Muslims, Christians, Sikhs, Dalits, Jews and Adivasis। ਸੋ ਇਹ ਮਤਲਬ ਇੱਕ ਓਵਰਆਲ ਇਹਨਾਂ ਨੇ ਵੇਰਵਾ ਦਿੱਤਾ ਆ ਵੀ ਸਾਰੀਆਂ ਜਿਹੜੀਆਂ ਘੱਟ ਗਿਣਤੀਆਂ ਨੇ ਉੱਥੇ ਰਹਿ ਰਹੀਆਂ ਉਹਨਾਂ ਨੇ ਵੱਖਰੇ ਵੱਖਰੇ ਪੱਧਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਫੀਲ ਕੀਤੀ ਹੈ। NGOs ਦੇ ਰਿਗਾਰਡਿੰਗ ਵੀ ਇਹਨਾਂ ਨੇ ਗੱਲ ਕੀਤੀ ਹੈ ਵੀ ਉਹਨਾਂ ਨੂੰ ਸਟ੍ਰਿਕਟਲੀ ਮੋਨੀਟਰ ਕੀਤਾ ਜਾ ਰਿਹਾ FCRA ਰੂਲਸ ਦੇ ਅੰਡਰ। ਤੇ ਇਸ ਕਿਸਮ ਦੀ ਗੱਲ ਇਹਨਾਂ ਨੇ ਕੀਤੀ ਹੈ ਕਿ ਜਿਹੜੇ NGOs ਨੇ ਉਹਨਾਂ ਨੇ 2023 ਦੇ ਵਿੱਚ ਰਿਪੋਰਟ ਕੀਤਾ ਆ that NGOs reported 687 incidents of violence against Christians who continue to be detained under various state level anti-conversion laws। ਫਿਰ ਨਾਲ ਹੀ ਨਾਲ ਮਤਲਬ ਇਹਨਾਂ ਨੇ ਮਣੀਪੁਰ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ ਕਿ ਮਣੀਪੁਰ ਦੇ ਵਿੱਚ 500 ਤੋਂ ਜ਼ਿਆਦਾ ਚਰਚਿਜ਼, 2 ਸਿਨੇਗੋਗਸ ਡਿਸਟਰੋਏ ਕੀਤੇ ਗਏ ਨੇ, ਖ਼ਤਮ ਕੀਤੇ ਗਏ ਨੇ, ਤੇ ਲਗਭਗ 70,000 ਲੋਕ ਨੇ ਜਿਹੜੇ ਮਣੀਪੁਰ ਦੇ ਵਿੱਚ ਉਹਨਾਂ ਨੂੰ ਡਿਸਪਲੇਸ ਕੀਤਾ ਗਿਆ ਆ। ਨਾਲ ਹੀ ਨਾਲ ਧਾਰਾ 370 ਦਾ ਵੀ ਜ਼ਿਕਰ ਕੀਤਾ ਆ ਵੀ ਜਿਹੜਾ ਸੁਪਰੀਮ ਕੋਰਟ ਨੇ ਸਰਕਾਰ ਦੇ ਉਸ ਫੈਸਲੇ ਦੇ ਉੱਤੇ ਸਹੀ ਪਾਈ ਹੈ, ਜਿਹੜਾ ਸਰਕਾਰ ਨੇ ਫੈਸਲਾ 2019 ਦੇ ਵਿੱਚ ਕੀਤਾ ਸੀ ਕਿ ਧਾਰਾ 370 ਖ਼ਤਮ ਕਰ ਦਿੱਤੀ ਸੀ। ਸੋ ਇਹ ਵੀ ਇੱਕ ਵੱਡੀ ਡਿਵੈਲਪਮੈਂਟ 2023 ਦੇ ਵਿੱਚ ਦਸੰਬਰ ਦੇ ਵਿੱਚ ਹੋਈ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਸ ਸਰਕਾਰੀ ਫੈਸਲੇ ਨੂੰ ਚੈਲੰਜ ਕੀਤਾ ਗਿਆ ਕਿ ਇਹ ਸੰਵਿਧਾਨਕ ਨਹੀਂ ਹੈਗਾ, ਪਰ ਸਰਕਾਰ ਨੇ ਉਸ ਦੇ ਉਲਟ ਜਾਂਦਿਆਂ ਮੋਦੀ ਗਵਰਨਮੈਂਟ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਆ। ਸੋ ਇਹ ਕੁਝ ਐਗਜ਼ਾਮਪਲਸ ਨੇ ਜਿਹੜੀਆਂ ਇਹਨਾਂ ਨੇ ਫਾਈਂਡਿੰਗਸ ਇਸ ਰਿਪੋਰਟ ਦੇ ਵਿੱਚ ਦਿੱਤੀਆਂ ਨੇ। ਸੋ ਮੈਂ ਥੋੜ੍ਹਾ ਜਿਹਾ ਚਾਹੂੰਗਾ ਵੀ ਪਹਿਲਾਂ ਅਸੀਂ ਇਹਦੇ ਤੋਂ ਸ਼ੁਰੂ ਕਰੀਏ ਵੀ ਜਿਹੜਾ ਆਧਾਰ ਇਸ ਯੂਸਰਫ ਰਿਪੋਰਟ ਦਾ ਹੈਗਾ ਇਹ ਕਿਵੇਂ ਭਾਰਤ ਨੂੰ ਕਿਸ ਲਾਈਟ ਦੇ ਵਿੱਚ ਪੇਸ਼ ਕਰਦਾ, ਜਾਂ ਭਾਰਤ ਨੂੰ ਇਹਨਾਂ ਨੇ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਦੀ ਗੱਲ ਕੀਤੀ ਹੈ। ਇਹ ਇੱਕ ਵੱਡੀ ਗੱਲ ਹੈਗੀ ਹੈ। ਤੇ ਜਿਹੜਾ ਇਹਨਾਂ ਨੇ ਹੈਡਲਾਈਨ ਵੀ ਦਿੱਤਾ ਆ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਲੀਜ਼ਸ ਰਿਪੋਰਟ ਔਨ ਇੰਡੀਆਜ਼ ਕੋਲੈਪਸਿੰਗ ਰਿਲੀਜੀਅਸ ਫਰੀडम ਕੰਡੀਸ਼ਨਸ। ਮਤਲਬ ਭਾਰਤ ਦੇ ਵਿੱਚ ਜਿਹੜੀਆਂ ਧਾਰਮਿਕ ਆਜ਼ਾਦੀ ਦੀਆਂ ਕੰਡੀਸ਼ਨਸ ਨੇ ਇਸ ਵਕਤ ਉਹ ਵੱਧ ਤੋਂ ਬਦਤਰ ਹੋ ਰਹੀਆਂ ਨੇ, ਇਹ ਇਹਨਾਂ ਨੇ ਟਾਈਟਲ ਦਿੱਤਾ ਆ ਜੀ। ਬਿਲਕੁਲ ਅਮਰਵੀਰ ਸਿੰਘ ਜੀ, ਤੁਸੀਂ ਬੜਾ ਡਿਟੇਲ ਦੇ ਵਿੱਚ ਜਿਹੜੀ ਦਰਸ਼ਕਾਂ ਦੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਆ। ਇਸ ਰਿਪੋਰਟ ਦੇ ਵਿੱਚ ਜੋ ਭਾਰਤ ਦੇ ਹਵਾਲੇ ਦੇ ਨਾਲ
ਗੱਲਾਂ ਲਿਖੀਆਂ ਗਈਆਂ ਨੇ, ਜੋ ਹਾਲਾਤ ਭਾਰਤ ਦੇ ਜਿਨ੍ਹਾਂ ਦਾ ਇਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ, ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਇਨਵੈਸਟੀਗੇਸ਼ਨ ਆ ਯੂਸਰਫ ਦੀ, ਉਹਦੇ ਆਧਾਰ ਤੇ ਲਗਾਤਾਰ ਜੋ ਭਾਰਤ ਦੇ ਵਿੱਚ ਵਾਪਰ ਰਿਹਾ ਇਹ ਰਿਪੋਰਟ ਬਣਾਈ ਗਈ ਆ। ਇਸ ਰਿਪੋਰਟ ਦੀ ਜਿਹੜੀ ਅਹਿਮੀਅਤ ਆ ਉਹ ਅਮਰਵੀਰ ਸਿੰਘ ਜੀ ਇਹ ਆ ਕਿ ਜਦੋਂ ਵੀ ਹਰ ਸਾਲ ਇਹ ਯੂਸਰਫ ਦੀ ਰਿਪੋਰਟ ਆਉਂਦੀ ਆ ਤੇ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਜਿਹੜਾ ਯੂਸਰਫ ਆ, ਜਿਹੜੀ ਇਹ ਬੋਡੀ ਆ, ਇਹ ਇੰਡੀਆ ਨੂੰ ਕੰਟਰੀ ਆਫ ਅ ਪਾਰਟਿਕੂਲਰ ਕੰਸਰਨ ਡਿਕਲੇਅਰ ਕਰਨ ਲਈ ਜਿਹੜੀ ਸਿਫਾਰਿਸ਼ ਆ ਉਹ ਯੂਐਸ ਕਾਂਗਰਸ ਨੂੰ ਕਰ ਰਹੀ ਆ। ਤੇ ਤੁਸੀਂ ਇੱਕ ਗੱਲ ਕਹੀ ਸੀ ਕਿ ਜਿਹੜੇ ਕਾਂਗਰਸ ਦੇ ਡਿਸੀਜਨਸ ਹੁੰਦੇ ਨੇ ਯੂਐਸ ਕਾਂਗਰਸ ਦੇ, ਉਹ ਬੇਸਿਕਲੀ ਯੂਐਸ ਦੇ ਜਿਹੜੇ ਪੋਲੀਟੀਕਲ ਤੇ ਸਿਕਿਉਰਿਟੀ ਇੰਟਰਸਟ ਆ ਤੇ ਇਕਨੋਮਿਕਲ ਇੰਟਰਸਟ ਆ ਉਹਨਾਂ ਦੇ ਉੱਤੇ ਹੁੰਦੇ ਆ। ਪਰ ਇੱਕ ਜਿਹਨੂੰ ਅਸੀਂ ਕਹਿੰਦੇ ਆ ਵੀ ਭਾਰਤ ਦਾ ਜਿਹੜਾ ਪਲੰਦਾ ਆ, ਭਾਰਤ ਦੇ ਰਵੱਈਏ ਦਾ, ਭਾਰਤ ਦੀਆਂ ਨੀਤੀਆਂ ਦਾ, ਉਹ ਅਮਰੀਕਾ ਦੇ ਵਿੱਚ ਜਿਹੜੀ ਉਹਦੀ ਡਾਕੂਮੈਂਟੇਸ਼ਨ ਆ ਉਹ ਲਗਾਤਾਰ ਹੋ ਰਹੀ ਆ। ਤੇ ਯੂਸਰਫ ਦੀ ਇਹ ਹਰ ਸਾਲ ਦੀ ਰਿਪੋਰਟ ਉਸੇ ਡਾਕੂਮੈਂਟੇਸ਼ਨ ਦਾ ਹਿੱਸਾ ਆ, ਜਿਹਦੇ ਵਿੱਚ ਭਾਵੇਂ ਕਿ ਮਤਲਬ ਅਸੀਂ ਇਹ ਗੱਲ ਸਮਝ ਸਕਦੇ ਆ ਕਿ ਸਾਊਥ ਏਸ਼ੀਆ ਦੇ ਵਿੱਚ ਖਾਸ ਤੌਰ ਤੇ ਜਿਹੜਾ ਇੰਡੀਅਨ ਓਸ਼ਨ ਆ ਉਹਦੇ ਵਿੱਚ ਜਿਹੜੀ ਇੰਡੀਆ ਦੀ ਇੰਪੋਰਟੈਂਸ ਆ ਅਗੇਂਸਟ ਚਾਈਨਾ ਸਟ੍ਰੈਟੇਜਿਕਲੀ ਯੂਐਸ ਦੇ ਲਈ ਬਹੁਤ ਜ਼ਿਆਦਾ ਆ, ਜਿਹਦੇ ਚੱਲਦੇ ਆ ਯੂਐਸ ਜਿਹੜਾ ਆ ਅੱਜ ਇੰਡੀਆ ਦੇ ਨਾਲ ਆਪਣੇ ਜਿਹੜੇ ਰਿਲੇਸ਼ਨਸ ਆ ਉਸ ਪੱਧਰ ਤੱਕ ਜਿਹੜੇ ਖਰਾਬ ਉਹ ਨਹੀਂ ਕਰਨੇ ਚਾਹੁੰਦਾ ਕਿ ਜਿੱਥੇ ਗੱਲ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਇੰਡੀਆ ਆ ਉਹ ਟੋਟਲੀ ਜਿਹੜੇ ਐਂਟੀ ਵੈਸਟਰਨ ਗਰੁੱਪ ਆ ਉਹਦੇ ਵਿੱਚ ਜਾ ਕੇ ਸ਼ਰੇਆਮ ਬੈਠ ਜੇ। ਪਰ ਜਿਹੜੀਆਂ ਇੰਡੀਆ ਦਾ ਰਵੱਈਆ ਆ ਜਾਂ ਇੰਡੀਆ ਦੀਆਂ ਪੋਲਿਸੀਜ਼ ਨੇ ਖਾਸ ਤੌਰ ਤੇ ਮਾਈਨੋਰਿਟੀਜ਼ ਨੂੰ ਲੈ ਕੇ, ਡੈਮੋਕ੍ਰੇਸੀ ਨੂੰ ਲੈ ਕੇ ਜਾਂ ਫਿਰ ਹਿਊਮਨ ਰਾਈਟਸ ਨੂੰ ਲੈ ਕੇ, ਉਹਦੇ ਤੇ ਲਗਾਤਾਰ ਜਿਹੜਾ ਅਮਰੀਕਾ ਆ ਉਹ ਚਿੰਤਤ ਆ। ਤੇ ਭਾਰਤ ਦੇ ਵਿੱਚ ਜਿਹੋ ਜਿਹਾ ਪੋਲੀਟੀਕਲ ਤਾਣਾ ਬਾਣਾ ਬਣਦਾ ਜਾ ਰਿਹਾ ਉਹ ਤੋਂ ਖੁਸ਼ ਨਹੀਂ ਆ। ਤੇ ਉਹਦੇ ਵਿੱਚ ਜਿਹੜੀ ਇਹ ਯੂਸਰਫ ਦੀ ਰਿਪੋਰਟ ਆ ਇਹ ਇੰਡੀਕੇਸ਼ਨ ਹੁੰਦੀ ਆ ਕਿ ਜਿਹੜੀ ਅਮਰੀਕਨ ਸਟੇਟ ਆ ਉਹ ਇੰਡੀਆ ਤੋਂ ਐਜ਼ ਅ ਸਟੇਟ ਤੇ ਇੰਡੀਆ ਦੀ ਪਾਲਿਸੀ ਤੋਂ ਕਿ ਐਜ਼ ਅ ਸਟੇਟ ਪਾਲਿਸੀ ਤੋਂ ਖੁਸ਼ ਨਹੀਂ ਆ ਤੇ ਉਹਦੇ ਵਿੱਚ ਤਬਦੀਲੀ ਚਾਹੁੰਦੇ ਆ। ਉਹ ਤਬਦੀਲੀ ਕਿਹੋ ਜਿਹੀ ਚਾਹੁੰਦੇ ਆ, ਮਤਲਬ ਇਹ ਉਹਨਾਂ ਦੀ ਅਮਰੀਕਨ ਸਟੇਟ ਵਧੀਆ ਤਰੀਕੇ ਨਾਲ ਜਾਣਦੀ ਆ, ਪਰ ਇੰਨਾ ਸਪਸ਼ਟ ਆ ਕਿ ਉਹ ਤਬਦੀਲੀ ਚਾਹੁੰਦੇ ਆ। ਤੇ ਉਹਦੇ ਨਾਲ ਜਿਹੜੀ ਦੂਜੀ ਗੱਲ ਆ ਕਿ ਜਿਹੜੀ ਇਹਦੀ ਇੰਪੋਰਟੈਂਸ ਆ ਉਹ ਇੱਥੋਂ ਤੱਕ ਆ ਕਿ ਜਦੋਂ ਵੀ ਰਿਪੋਰਟ ਆਉਂਦੀ ਆ ਤਾਂ ਨਾਲ ਦੀ ਨਾਲ ਜਿਹੜਾ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਆ ਉਹਦੇ ਵੱਲੋਂ ਜਿਹੜੀ ਇਹਦੇ ਤੇ ਟੀਕਾ ਟਿੱਪਣੀ ਕੀਤੀ ਜਾਂਦੀ ਆ। ਤੇ ਇਸ ਵਾਰ ਵੀ ਜਿਹੜਾ ਆ ਰਿਸਪੌਂਸ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਆਇਆ ਆ ਤੇ ਜਿਹਦੇ ਚ ਉਹਨਾਂ ਨੇ ਕਿਹਾ ਆ ਵੀ ਜਿਹੜੀ ਇਹ ਰਿਪੋਰਟ ਆ ਮਤਲਬ ਉਹਨੂੰ ਬਿਲਕੁਲ ਮਤਲਬ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਹੈਡਲਾਈਨਸ ਇੰਡੀਅਨ ਮੀਡੀਆ ਨੇ ਦਿੱਤੀਆਂ ਵੀ ਜਿਵੇਂ ਤੁਸੀਂ ਕਹਿ ਸਕਦੇ ਕਿ ਡਸਟਬਿਨ ਚ ਸੁੱਟਤੀ ਆ ਰਿਪੋਰਟ ਜੀ, ਰਬਿਸ਼ ਰਿਪੋਰਟ ਆ, ਇਹ ਆ ਉਹ ਆ, ਇਸ ਤਰੀਕੇ ਦੀ ਵਰਡਿੰਗ ਵਰਤੀ ਗਈ ਆ ਇੰਡੀਅਨ ਮੀਡੀਆ ਦੇ ਵਿੱਚ। ਪਰ ਇੰਡੀਆ ਨੇ ਇਹਨੂੰ ਕੰਡੈਮ ਕੀਤਾ ਆ ਇਸ ਰਿਪੋਰਟ ਨੂੰ ਤੇ ਜੋ ਵੀ ਇਸ ਰਿਪੋਰਟ ਦੇ ਫੈਕਟਸ ਆ ਉਹਨਾਂ ਨੂੰ ਡਿਨਾਈ ਕੀਤਾ ਤੇ ਨਾਲ ਅਮਰੀਕਾ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਆ ਕਿ ਜਿਹੜੀ ਯੂਸਰਫ ਆ ਉਹ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀਆਂ ਤੇ ਟਿੱਪਣੀ ਕਰਨ ਦੀ ਬਜਾਏ ਅਮਰੀਕਾ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਆ ਉਹਨਾਂ ਤੇ ਧਿਆਨ ਦੇ ਜੀ। ਤਾਂ ਇੰਡੀਆ ਜਿਹੜਾ ਆ ਵੀ ਉਹਦਾ ਇਸ ਤਰੀਕੇ ਦਾ ਰਿਸਪੌਂਸ ਅਮਰੀਕਾ ਦੇ ਖਿਲਾਫ ਆਇਆ ਕਿਉਂਕਿ ਇੰਡੀਆ ਵੀ ਇਸ ਗੱਲ ਨੂੰ ਸਮਝਦਾ ਆ, ਭਾਵੇਂ ਆਮ ਲੋਕ ਇਸ ਗੱਲ ਨੂੰ ਨਾ ਸਮਝ ਸਕਣ ਵੀ ਇਹ ਕੋਈ ਯੂਸਰਫ ਕੋਈ ਇਸ ਤਰ੍ਹਾਂ ਨਹੀਂ ਕਿ ਕੋਈ ਇੱਕ ਇੰਡੀਪੈਂਡੈਂਟ ਬੋਡੀ ਆ ਉਹਦੀ ਰਿਪੋਰਟ ਆਈ ਆ। ਇੰਡੀਆ ਇਸ ਗੱਲ ਨੂੰ ਸਮਝਦਾ ਹੈ ਕਿ ਯੂਸਰਫ ਦੇ ਜਿਹੜੇ ਵਰਡਸ ਨੇ ਅਮਰੀਕਾ ਦੀ ਪੋਲਿਸੀ ਆ, ਅਮਰੀਕਾ ਦੇ ਪੋਲਿਸੀ ਵਰਡਸ ਨੇ ਜਿਹੜੇ ਇੰਡੀਆ ਦੇ ਬਾਰੇ ਆ ਤੇ ਜਿਹਦੇ ਚੱਲਦੇ ਜਿਹੜਾ ਇੰਡੀਆ ਦੀ ਇੱਕ ਮਿਨਿਸਟਰੀ ਐਕਸਟਰਨਲ ਅਫੇਅਰਸ ਮਿਨਿਸਟਰੀ ਆ ਉਹਨੇ ਰਿਸਪੌਂਸ ਦਿੱਤਾ ਆ ਤੇ ਉਹਨੇ ਪੈਰਲਲ ਜਿਹੜਾ ਨੈਰੇਟਿਵ ਆ ਸਿਰਜਣ ਦੀ ਕੋਸ਼ਿਸ਼ ਕੀਤੀ ਆ ਕਿ ਭਾਰਤ ਦੇ ਵਿੱਚ ਦਖਲ ਦੇਣ ਦੀ ਬਜਾਏ ਜਿਹੜੇ ਅਮਰੀਕਾ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਮਤਲਬ ਤੁਸੀਂ ਕਹਿ ਸਕਦੇ ਕਿ ਮੋੜਵਾਂ ਜਵਾਬ ਅਮਰੀਕਾ ਨੂੰ ਦਿੱਤਾ ਆ ਜੀ। ਤੇ ਇਹ ਜਿਹੜੀਆਂ ਰਿਪੋਰਟਸ ਨੇ ਇਹਨਾਂ ਦੀ ਅਹਿਮੀਅਤ ਉਦੋਂ ਸਿੱਖਾਂ ਦੇ ਲਈ ਹੋਰ ਵੱਧ ਜਾਂਦੀ ਆ ਕਿਉਂਕਿ ਜਿਹੜੇ ਗਰੁੱਪ ਇੰਡੀਆ ਦੇ ਵਿੱਚ ਵਾਇਲੇਸ਼ਨਸ ਦਾ ਸ਼ਿਕਾਰ ਹੋ ਰਹੇ ਆ ਉਹਨਾਂ 'ਚ ਸਿੱਖ ਵੀ ਇੱਕ ਨੇ ਐਜ਼ ਅ ਮਾਈਨੋਰਿਟੀ ਕਮਿਊਨਿਟੀ, ਐਜ਼ ਅ ਰਿਲੀਜੀਅਸ ਮਾਈਨੋਰਿਟੀ। ਤੇ ਸਿੱਖਾਂ ਦੇ ਉੱਤੇ ਜਿਹੜੀ ਭਾਵੇਂ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਲੈ ਕੇ ਤੇ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਜਿਵੇਂ ਸਿੱਖਾਂ ਦੀਆਂ ਧਾਰਮਿਕ ਕਦਰਾਂ ਕੀਮਤਾਂ ਦੇ ਉੱਤੇ ਹਮਲਾ ਹੋ ਰਿਹਾ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਟੈਕ ਕੀਤੇ ਜਾ ਰਹੇ ਆ ਇੱਕ ਪੂਰੀ ਸਟ੍ਰੈਟਜੀ ਦੇ ਨਾਲ,
ਜੀ ਤੇ ਨਾਲ ਸਿੱਖਾਂ ਦੇ ਜਿਹੜਾ ਪੋਲੀਟੀਕਲ ਐਕਟਿਵਿਜ਼ਮ ਆ, ਜਿਹੜਾ ਰਿਲੀਜੀਅਸ ਪੋਲੀਟੀਕਲ ਐਕਟਿਵਿਜ਼ਮ ਆ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਰੂਪ 'ਚ ਅਸੀਂ ਦੇਖਿਆ ਕਿ ਕਿਵੇਂ ਕ੍ਰੈਕਡਾਊਨ ਕਰਕੇ ਵੀ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਬਾਵਜੂਦ ਇੱਕ ਵੱਡੀ ਜਿੱਤ ਹਾਸਲ ਕਰਨ ਦੇ ਬਾਵਜੂਦ ਵੀ ਕਿਵੇਂ ਸਿੱਖ ਜਿਹੜੇ ਲੀਡਰ ਆ ਉਹਨਾਂ ਨੂੰ ਡਰੈਕੋਨੀਅਨ ਲੋਜ਼ ਲਾ ਕੇ ਜੇਲ੍ਹਾਂ 'ਚ ਨਜ਼ਰਬੰਦ ਕੀਤਾ ਗਿਆ ਆ। ਤਾਂ ਇਹ ਸਾਰੀਆਂ ਗੱਲਾਂ ਸਿੱਖਾਂ ਦੀ ਜਿਹੜੀ ਪੋਲੀਟੀਕਲ ਸਟਰਗਲ ਆ ਉਹਨੂੰ ਵੀ ਵਾਜਬੀਅਤ ਪ੍ਰਦਾਨ ਕਰਦੀਆਂ ਨੇ ਜਿਹੜੀਆਂ ਇਹ ਰਿਪੋਰਟਸ ਨੇ। ਤੇ ਇੰਡੀਆ ਦਾ ਜਿਹੜਾ ਰਵੱਈਆ ਆ ਵੀ ਜਿਹੜਾ ਅਨਡੈਮੋਕ੍ਰੈਟਿਕ ਆ, ਜਿਹੜਾ ਐਂਟੀ ਮਾਈਨੋਰਿਟੀ ਆ, ਜਿਹੜਾ ਜ਼ੁਲਮੀ ਆ, ਉਹਦੇ ਉੱਤੇ ਮੋਹਰ ਲਾਉਂਦੀਆਂ ਆ। ਇਹਨਾਂ ਦਾ ਇੱਕੋ ਦਮ ਅਸੀਂ ਕਹੀਏ ਵੀ ਕੋਈ ਬੰਦਾ ਇਹ ਕਹਿ ਸਕਦਾ ਕਿ ਹਰ ਸਾਲ ਇਹ ਗੱਲ ਰਿਪੋਰਟ ਆਉਂਦੀ ਆ, ਹਰ ਸਾਲ ਕਿਹਾ ਜਾਂਦਾ ਕਿ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਵੇ, ਪਰ ਨਹੀਂ ਐਲਾਨਿਆ ਜਾਂਦਾ ਵੀ ਇਹ ਰਿਪੋਰਟਾਂ ਦੇ ਕੋਈ ਮਤਲਬ ਨਹੀਂ। ਪਰ ਇਹ ਗੱਲ ਸਪਸ਼ਟਤਾ ਨਾਲ ਅਸੀਂ ਫੇਰ ਕਹਿਣੀ ਚਾਹੁੰਦੇ ਹਾਂ ਕਿ ਇਹ ਜਿਹੜੇ ਇੰਟਰਸਟ ਹੁੰਦੇ ਆ ਉਹ ਸਟ੍ਰੈਟਜਿਕ ਪੋਲੀਟੀਕਲ ਇਕਨੋਮਿਕਲ ਇੰਟਰਸਟ ਦੇ ਨਾਲ ਕਾਂਗਰਸ ਫੈਸਲਾ ਕਰਦੀ ਆ। ਪਰ ਇੰਡੀਆ ਦੇ ਖਿਲਾਫ ਜਿਹੜੀ ਡਾਕੂਮੈਂਟੇਸ਼ਨ ਆ ਵੈਸਟਰਨ ਕੰਟਰੀਜ਼ ਦੇ ਵਿੱਚ ਉਹ ਬਹੁਤ ਜ਼ਿਆਦਾ ਸਟਰੋਂਗਲੀ ਤਿਆਰ ਕੀਤੀ ਜਾ ਰਹੀ ਆ, ਜਿਹੜੀ ਇਸ ਗੱਲ ਵੱਲ ਇਸ਼ਾਰਾ ਕਰਦੀ ਆ ਕਿ ਨੇੜਲੇ ਭਵਿੱਖ ਦੇ ਵਿੱਚ ਭਾਰਤ ਦੇ ਵਿੱਚ ਵੱਡੀਆਂ ਸਿਆਸੀ ਤਬਦੀਲੀਆਂ ਦੇ ਲਈ ਇੱਕ ਗਰਾਊਂਡ ਜਿਹੜਾ ਆ ਉਹ ਤਿਆਰ ਹੋ ਰਿਹਾ ਹੈ। ਨਹੀਂ, ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ, ਕਿਉਂਕਿ ਜਦੋਂ ਕੋਈ ਚੀਜ਼ ਇਹਨਾਂ ਨੇ ਜਦੋਂ ਫਿਰ ਕਰਨੀ ਹੁੰਦੀ ਹੈ ਜਾਂ ਕੋਈ ਸਟੈਪ ਫਾਰਵਰਡ ਅੱਗੇ ਜਾਣਾ, ਇਹਨਾਂ ਨੇ ਕਿ ਆਪਣੀ ਗੱਲ ਨੂੰ ਜਸਟੀਫਾਈ ਕਰਨਾ ਹੋਊਗਾ ਜਦੋਂ ਅੱਗੇ ਜਾ ਕੇ ਫਿਊਚਰ ਦੇ ਵਿੱਚ, ਤੇ ਫਿਰ ਇਹੀ ਜਿਹੜੀਆਂ ਫਾਈਂਡਿੰਗਸ ਨੇ, ਇਹੀ ਜਿਹੜੀਆਂ ਰਿਪੋਰਟਸ ਨੇ ਉਹਨਾਂ ਨੂੰ ਆਧਾਰ ਬਣਾਇਆ ਜਾਊਗਾ ਤੇ ਇਹ ਦੱਸਿਆ ਜਾਊਗਾ ਵੀ ਭਾਰਤ ਦੇ ਵਿੱਚ ਕਿਸ ਕਿਸਮ ਦੇ ਹਾਲਾਤ ਜਿਹੜੇ ਨੇ ਬਣੇ ਹੋਏ ਨੇ। ਸੋ ਇਹੀ ਗੱਲ ਜਦੋਂ ਅਸੀਂ ਜੇ ਬੈਕਗਰਾਊਂਡ ਦੇ ਵਿੱਚ ਵੀ ਜਾ ਕੇ ਦੇਖੀਏ ਤੇ ਜਦੋਂ ਈਵਨ ਭਾਰਤ ਦੇ ਪ੍ਰਧਾਨ ਮੰਤਰੀ ਇਸ ਵਕਤ ਦੇ ਨਰਿੰਦਰ ਮੋਦੀ ਜਦੋਂ ਇਹ ਗੁਜਰਾਤ ਦੇ ਚੀਫ ਮਿਨਿਸਟਰ ਸੀ, ਉਹਨਾਂ ਨੂੰ ਉਸ ਅਹੁਦੇ ਦੇ ਉੱਤੇ ਹੁੰਦਿਆਂ ਜੋ ਉਹਨਾਂ ਦਾ ਰੋਲ ਸੀ ਗੁਜਰਾਤ ਰਾਇਟਸ ਦੇ ਵਿੱਚ, ਜਿਹੜੇ ਮੁਸਲਮਾਨ ਵਿਰੋਧੀ ਰਾਇਟਸ ਹੋਏ ਸੀ 2002 ਦੇ ਵਿੱਚ, ਉਸ ਤੋਂ ਬਾਅਦ ਕਿਵੇਂ ਉਹਨਾਂ ਨੂੰ ਉਹਨਾਂ ਦੇ ਅਮਰੀਕਾ ਆਉਣ ਦੇ ਉੱਤੇ ਪਾਬੰਦੀ ਲੱਗੀ ਸੀ, ਉਹਨਾਂ ਦਾ ਆਧਾਰ ਵੀ ਇਹੀ ਜਿਹੜੀਆਂ ਰਿਪੋਰਟਸ ਹੈਗੀਆਂ ਨੇ ਉਹਦੇ ਵਿੱਚ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੀਆਂ ਜਿਹੜੀਆਂ ਰਿਕਮੈਂਡੇਸ਼ਨਸ ਨੇ ਉਹਦਾ ਅਹਿਮ ਹਿੱਸਾ ਸੀ। ਸੋ ਇਸ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ, ਇਸ ਨੂੰ ਬਿਲਕੁਲ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਹਾਂ, ਇਹ ਗੱਲ ਠੀਕ ਹੈ ਵੀ ਜਿਹੜੀਆਂ ਰਿਕਮੈਂਡੇਸ਼ਨਸ ਨੇ ਜਾਂ ਜਿਹੜੀਆਂ ਇਹ ਫਾਈਂਡਿੰਗਸ ਨੇ ਉਹ ਕਾਂਗਰਸ ਜਾਂ ਸੈਨੇਟ ਉਹਨਾਂ ਨੂੰ ਹੂਬਹੂ ਨਹੀਂ ਮੰਨਦੀ। ਉਹਨਾਂ ਦੇ ਫਿਰ ਆਪਣੇ ਜਿਹੜੇ ਪੋਲੀਟੀਕਲ ਜਾਂ ਇਕਨੋਮਿਕਲ ਇੰਟਰਸਟ ਨੇ ਉਹਨਾਂ ਦੇ ਨਾਲ ਕਈ ਕੁਛ ਜਿਹੜਾ ਆ ਉਹ ਮਿਲਗੋਬਾ ਹੋ ਕੇ ਫਿਰ ਇਵੈਂਚੁਅਲੀ ਜਿਹੜੀ ਫੋਰਨ ਪਾਲਿਸੀ ਹੈਗੀ ਆ ਉਹ ਸ਼ੇਪ ਦੇ ਵਿੱਚ ਆਉਂਦੀ ਹੈ। ਪਰ ਇਸ ਵਕਤ ਇਸ ਰਿਪੋਰਟ ਦਾ ਆਉਣਾ ਇਸ ਲਈ ਵੀ ਅਹਿਮ ਆ ਕਿਉਂਕਿ ਰਿਸ਼ਤੇ ਭਾਰਤ ਦੇ ਨਾਲ ਅਸੀਂ ਆਲਰੇਡੀ ਬੀਤੇ ਹਫ਼ਤੇ ਦੇ ਵਿੱਚ ਵੀ ਦੇਖਿਆ, ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਆਉਂਦੇ ਆ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਜਾਂ ਜਿਹੜੀ ਕੁਆਡ ਦੀ ਮੀਟਿੰਗ ਸੀ ਉਸ ਹਵਾਲੇ ਨਾਲ ਉਹਨਾਂ ਦੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ ਸਾਰੀਆਂ ਡਿਵੈਲਪਮੈਂਟਸ ਦਾ ਅਸੀਂ ਜ਼ਿਕਰ ਕੀਤਾ। ਤੇ ਇੱਕ ਅਹਿਮ ਸੁਨੇਹਾ ਜਦੋਂ ਸਿੱਖ ਆਗੂਆਂ ਦੇ ਨਾਲ ਵਾਈਟ ਹਾਊਸ ਦੇ ਵਿੱਚ 2 ਦਿਨ ਪਹਿਲਾਂ ਨਰਿੰਦਰ ਮੋਦੀ ਦੇ ਅਮਰੀਕਾ ਆਉਣ ਤੋਂ ਮੀਟਿੰਗ ਕੀਤੀ ਜਾਂਦੀ ਹੈ ਤੇ ਇੰਡੀਆ ਨੂੰ ਇੱਕ ਸੁਨੇਹਾ ਦਿੱਤਾ ਜਾਂਦਾ ਆ ਡਿਪਲੋਮੈਟਿਕ ਲੈਵਲ ਦੇ ਉੱਤੇ, ਜਿਹਨੂੰ ਭਾਰਤ ਦਾ ਮੀਡੀਆ ਵੀ ਇਹ ਮੰਨਣ 'ਤੇ ਮਜਬੂਰ ਹੋਇਆ ਕਿ ਨਹੀਂ, ਇਹ ਜਿਹੜੀ ਮੋਦੀ ਸਾਹਿਬ ਦੀ ਅਮਰੀਕਾ ਫੇਰੀ ਹੈ ਇਹਦੇ 'ਚੋਂ ਕੁਝ ਨਿਕਲਿਆ ਨਹੀਂ, ਰੈਦਰ ਇਹ ਸਾਡੇ ਪੱਲੇ ਨਮੋਸ਼ੀ ਪਈ ਹੈ। ਸੋ ਇਹਦੇ ਵਿੱਚ ਵੀ ਜਿਹੜੀਆਂ ਇਸ ਵਕਤ ਰਿਕਮੈਂਡੇਸ਼ਨਸ ਅਮਰੀਕੀ ਸਰਕਾਰ ਨੂੰ ਯੂਸਰਫ ਦੀ ਰਿਪੋਰਟ ਦੇ ਵਿੱਚ ਦਿੱਤੀਆਂ ਗਈਆਂ ਨੇ, ਉਹਦੇ 'ਚ 2-3 ਚੀਜ਼ਾਂ ਜਿਹੜੀਆਂ ਮੇਨ ਹੈਗੀਆਂ ਨੇ। ਇੱਕ ਤੇ ਇਹੀ ਕਿ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਵੇ, ਜਿਹੜਾ ਕਿ ਇਹਨਾਂ ਦਾ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਐਕਟ ਦੇ ਤਹਿਤ ਬਣਦੀ ਹੈ ਗੱਲ। ਜਦੋਂ ਤੁਸੀਂ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਦੇ ਹੋ ਤੇ ਤੁਸੀਂ ਫਿਰ ਖਾਸ ਉਸ ਕੰਟਰੀ ਦੇ ਉੱਤੇ ਧਿਆਨ ਦਿੰਦੇ ਹੋ, ਉਹਨਾਂ ਦੇ ਨਾਲ ਆਪਣੀਆਂ ਡੀਲਿੰਗਸ ਨੂੰ ਦੇਖਦੇ ਹੋ ਤੇ ਉੱਥੇ ਕੀ ਚੱਲ ਰਿਹਾ ਉਹਦੇ ਤੇ ਪੈਣੀ ਨਜ਼ਰ ਜਿਹੜੀ ਹੈ ਉਹ ਰੱਖੀ ਜਾਂਦੀ ਹੈ। ਤੇ ਇਹ ਵੀ ਉਹ ਕੀਤਾ ਗਿਆ ਆ ਕਿ ਇੰਪੋਜ਼ targeted sanctions on individuals and entities responsible for severe violations of religious freedom by freezing those individuals' assets or barring their entry to the United States under human rights related financial and visa authorities।
ਉਹੀ ਗੱਲ ਜਿਹੜੀ ਨਰਿੰਦਰ ਮੋਦੀ ਦੇ ਨਾਲ ਵਾਪਰੀ ਸੀ ਜਦੋਂ ਗੁਜਰਾਤ ਦੇ ਵਿੱਚ, ਜਿਹਦਾ ਮੈਂ ਜ਼ਿਕਰ ਕੀਤਾ ਆ। ਤੇ ਫਿਰ ਇਹਨਾਂ ਨੇ ਕੀਤਾ ਵੀ ਇਨਕੋਰਪੋਰੇਟ ਰਿਲੀਜੀਅਸ ਫਰੀडम ਪ੍ਰਾਇੋਰਟੀਜ਼ ਇਨਟੂ ਬਾਇਲੇਟਰਲ ਐਂਡ ਮਲਟੀਲੇਟਰਲ ਫੋਰਮਸ ਐਂਡ ਅਗਰੀਮੈਂਟਸ। ਜਿਹੜੀ ਗੱਲ ਅਸੀਂ ਜ਼ਿਕਰ ਕਰਦੇ ਹਾਂ ਜਾਂ ਅਸੀਂ ਜਦੋਂ ਸਿੱਖਾਂ ਵੱਲੋਂ ਲੌਬਿੰਗ ਕਰਨ ਦੀ ਗੱਲ ਹੁੰਦੀ ਹੈ, ਹਮੇਸ਼ਾ ਇਹ ਗੱਲ ਕੀਤੀ ਜਾਂਦੀ ਹੈ। ਅਸੀਂ ਬੀਤੀ ਕੱਲ੍ਹ ਵੀ ਪਿਛਲੇ ਹਫਤੇ ਦੇ ਵਿੱਚ ਜ਼ਿਕਰ ਕੀਤਾ ਆ ਵੀ ਜਦੋਂ ਇਹ ਸਾਰੀਆਂ ਮੀਟਿੰਗਸ ਹੋਈਆਂ ਨੇ, ਜੈ ਸ਼ੰਕਰ ਇੱਥੇ ਆਏ ਆ ਜਾਂ ਕੁਆਡ ਦੀ ਜਿਹੜੀ ਮੀਟਿੰਗ ਹੋਈ ਹੈ, ਅਤੇ ਅਸੀਂ ਜਦੋਂ ਸਿੱਖ ਆਰਗੇਨਾਈਜੇਸ਼ਨ ਚਿੱਠੀਆਂ ਲਿਖਦੀਆਂ ਨੇ ਉਹ ਵੀ ਇਸੇ ਲਈ ਉਹ ਕਰਦੀਆਂ ਨੇ ਵੀ ਭਾਈ ਜਿਹੜੀਆਂ ਧਾਰਮਿਕ ਤੌਰ ਦੇ ਉੱਤੇ ਮਿਸਬਿਹੇਵਸ ਹੋ ਰਹੇ ਆ ਜਾਂ ਜਿਹੜੀਆਂ ਇਹ ਪ੍ਰੋਬਲਮਸ ਹੈਗੀਆਂ ਨੇ ਇਹਨਾਂ ਨੂੰ ਹਾਈਲਾਈਟ ਕੀਤਾ ਜਾਵੇ, ਤੁਸੀਂ ਇੰਡੀਆ ਦੇ ਨਾਲ ਇਹ ਗੱਲਾਂ ਉਠਾਓ। ਸੋ ਇਹ ਰਿਕਮੈਂਡੇਸ਼ਨਸ ਹੈਗੀਆਂ ਨੇ ਜਿਹੜੀਆਂ ਅਮਰੀਕੀ ਸਰਕਾਰ ਨੂੰ, ਕਾਂਗਰਸ ਨੂੰ ਇਸ ਕਮਿਸ਼ਨ ਵੱਲੋਂ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੱਲੋਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਨੂੰ ਹੁਣ ਭਾਰਤ ਵੱਲੋਂ ਸਿੱਧਾ ਮਲੀਸ਼ੀਅਸ ਕਹਿ ਕੇ, ਗਾਰਬੇਜ ਕਹਿ ਕੇ, ਜਿਵੇਂ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਦਰਕਿਨਾਰ ਕੀਤਾ ਆ। ਸੋ ਇੱਥੇ ਇਹ ਇੰਪੋਰਟੈਂਟ ਗੱਲ ਆ ਦੇਖਣ ਵਾਲੀ ਵੀ ਇਸ ਵਕਤ ਜਿਸ ਕਿਸਮ ਦੀ ਸਿਚੁਏਸ਼ਨ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਜਿਸ ਕਿਸਮ ਦਾ ਇਸ ਵਕਤ ਮਾਹੌਲ ਬਣਿਆ ਹੋਇਆ ਆ, ਕੀ ਨਜ਼ਰ ਆ ਰਿਹਾ ਹੈ ਵੀ ਜਿਹੜਾ ਅਮਰੀਕਾ ਆ ਉਹ ਭਾਰਤ ਨੂੰ ਕੀ ਸੁਨੇਹਾ ਦੇ ਰਿਹਾ ਹੈ। ਇਹ ਇੱਕ ਹੋਰ ਸਟੈਪ ਅੱਗੇ ਜਾਂਦਿਆਂ ਇਸ ਰਿਪੋਰਟ ਦੇ ਵਿੱਚ, ਮਤਲਬ ਇਸ ਵਕਤ ਮੋਰ ਪ੍ਰੋਮੀਨੈਂਸ ਦੇ ਨਾਲ ਕਿਹਾ ਗਿਆ ਕੰਟਰੀ ਆਫ ਪਾਰਟਿਕੂਲਰ ਕੰਸਰਨ ਪਹਿਲਾਂ ਵੀ ਐਲਾਨਣ ਦੀ ਮੰਗ ਕੀਤੀ ਗਈ ਹੈ, ਪਰ ਇਸ ਵਕਤ ਜਦੋਂ ਅਸੀਂ ਇਹਦਾ ਹੈਡਲਾਈਨ ਵੀ ਦੇਖਦੇ ਹਾਂ ਕਿ ਇੰਡੀਆਜ਼ ਕੋਲੈਪਸਿੰਗ ਰਿਲੀਜੀਅਸ ਫਰੀडम ਕੰਡੀਸ਼ਨਸ, ਮਤਲਬ ਸਿੱਧਾ ਇਹ ਕਿਹਾ ਜਾ ਰਿਹਾ ਵੀ ਭਾਰਤ ਦੇ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਹੈ ਉਹਦਾ ਕੋਲੈਪਸ ਹੋ ਰਿਹਾ। ਇਹ ਇੱਕ ਵੱਡਾ ਇੰਡੀਕੇਸ਼ਨ ਆ ਜਿਹੜਾ ਅਮਰੀਕਾ ਵੱਲੋਂ ਭਾਰਤ ਨੂੰ ਦਿੱਤਾ ਜਾ ਰਿਹਾ ਕਿ ਭਾਈ ਬਾਜ਼ ਆ ਜਾਓ, ਨਹੀਂ ਮਤਲਬ ਜਿਹੜਾ ਆਉਣ ਵਾਲਾ ਸਮਾਂ ਆ ਉਹ ਠੀਕ ਨਹੀਂ ਹੋਊਗਾ, ਜਾਂ ਈਵਨ ਅਮਰੀਕੀ ਭਾਰਤ ਰਿਲੇਸ਼ਨਸ ਦੇ ਵਿੱਚ ਵੀ ਜਿਹੜੀ ਫੇਰ ਬਦਲ ਹੈਗੇ ਆ ਉਹ ਦੇਖੇ ਜਾ ਸਕਦੇ ਆ। ਜਦੋਂ ਅਸੀਂ ਆਪਸੀ ਰਿਲੇਸ਼ਨਸ ਦੀ ਗੱਲ ਕਰਦੇ ਹਾਂ, ਕੀ ਸੁਨੇਹਾ ਸਮਝਦੇ ਹੋ ਇਸ ਦੇ ਵਿੱਚ? ਦੇਖੋ, ਜਿਹੜੇ ਅਮਰੀਕਾ ਦੇ ਪੱਖ ਤੋਂ ਤਾਂ ਸਿਰਫ ਯੂਸਰਫ ਦੀ ਰਿਪੋਰਟ ਆ, ਪਰ ਉਹਦੇ ਤੇ ਯੂਸਰਫ ਦੀ ਰਿਪੋਰਟ ਦੇ ਉੱਤੇ ਜਿਹੜਾ ਰਿਸਪੌਂਸ ਆਇਆ ਇੰਡੀਆ ਦਾ, ਜਿਹੜੀ ਉਹਦੀ ਵਰਡਿੰਗ ਆ ਅਮਰਵੀਰ ਸਿੰਘ ਜੀ, ਅਸੀਂ ਉਹ ਤੋਂ ਸਮਝ ਸਕਦੇ ਹਾਂ ਕਿ ਗੱਲ ਕਿੱਧਰ ਨੂੰ ਜਾ ਰਹੀ ਆ। ਹੁਣ ਇੰਡੀਆ ਦੇ ਰਿਸਪੌਂਸ ਨੂੰ ਮੈਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦਾ, ਜਿਹਦੇ 'ਚ ਉਹ ਕਹਿੰਦੇ ਆ ਕਿ ਯੂਸਰਫ ਇਜ਼ ਅ ਬਾਇਸਡ ਆਰਗੇਨਾਈਜੇਸ਼ਨ ਵਿਦ ਅ ਪੋਲੀਟੀਕਲ ਏਜੰਡਾ which continues to misrepresent facts and peddles a motivated narrative about India। ਤਾਂ ਆਪਣੇ ਆਪ ਦੇ ਵਿੱਚ ਜਿਹੜੀ ਇਹ ਸ਼ਬਦਾਵਲੀ ਆ ਇਹੀ ਦੱਸ ਰਹੀ ਆ ਕਿ ਇੰਡੀਆ ਜਿਹੜਾ ਆ, ਮਤਲਬ ਇੰਡੀਆ ਦੀ ਸ਼ਬਦਾਵਲੀ ਦੱਸ ਰਹੀ ਆ ਕਿ ਇਸ ਰਿਪੋਰਟ ਦੇ ਪਿੱਛੇ ਚੱਲ ਕੀ ਰਿਹਾ ਆ। ਇਸ ਰਿਪੋਰਟ ਦੇ ਪਿੱਛੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ, ਜਾਂ ਮੈਂ ਗੱਲ ਪਹਿਲਾਂ ਕਹਿ ਕੇ ਹਟਿਆ ਕਿ ਇਹ ਇੱਕ ਇੰਡੀਆ ਦੇ ਖਿਲਾਫ ਸਬੂਤ ਇਕੱਠੇ ਹੋ ਰਹੇ ਆ, ਜਿਨ੍ਹਾਂ ਦੇ ਉੱਤੇ ਜਿਹੜੀ ਸਜ਼ਾ ਆ ਉਹ ਸਬੂਤ ਇਕੱਠੇ ਹੋਣ ਤੋਂ ਬਾਅਦ ਇਨਵੈਸਟੀਗੇਸ਼ਨ ਚੱਲ ਰਹੀ ਆ, ਉਹ ਤੋਂ ਬਾਅਦ ਸਜ਼ਾ ਜਿਹੜੀ ਆ ਜਦੋਂ ਉਹ ਦੁਨੀਆ ਦੇ ਸਾਹਮਣੇ ਆਉਣੀ ਆ ਤਾਂ ਉਹ ਕਿਸ ਰੂਪ 'ਚ ਆਉਂਦੀ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਪਰ ਇੰਡੀਆ ਦਾ ਰਿਸਪੌਂਸ ਇਹਨੂੰ ਕਲੀਅਰਲੀ ਇਹ ਗੱਲ ਕਹਿ ਰਿਹਾ ਵੀ ਜਿਹੜੀ ਯੂਸਰਫ ਦੀ ਰਿਪੋਰਟ ਆ ਇੱਕ ਪੋਲੀਟੀਕਲ ਏਜੰਡਾ ਆ। ਹੁਣ ਯੂਸਰਫ ਦਾ ਪੋਲੀਟੀਕਲ ਏਜੰਡਾ ਕੀ ਹੋ ਸਕਦਾ? ਤਾਂ ਓਬਵੀਅਸ ਜੀ ਗੱਲ ਆ ਵੀ ਜਿਹੜਾ ਯੂਸਰਫ ਦਾ ਪੋਲੀਟੀਕਲ ਏਜੰਡਾ ਆ ਉਹ ਬੇਸਿਕਲੀ ਅਮਰੀਕਨ ਸਟੇਟ ਦਾ ਪੋਲੀਟੀਕਲ ਏਜੰਡਾ ਆ, ਕਿਉਂਕਿ ਯੂਸਰਫ ਜਿਹੜਾ ਆ ਅਮਰੀਕਨ ਸਟੇਟ ਦਾ ਪਾਰਟ ਆ, ਉਹਦੀ ਇੱਕ ਬੋਡੀ ਆ। ਤੇ ਉਹ ਤੋਂ ਬਾਅਦ ਉਹਨਾਂ ਦਾ ਇੱਕ ਜਿਹੜਾ ਹੋਰ ਇੰਪੋਰਟੈਂਟ ਵਰਡ ਇਸ ਸਟੇਟਮੈਂਟ 'ਚ ਆ ਉਹ ਹੈਗਾ ਮੋਟੀਵੇਟਡ ਨੈਰੇਟਿਵ ਅਬਾਊਟ ਇੰਡੀਆ, ਕਿ ਭਾਰਤ ਦੇ ਬਾਰੇ ਜਿਹੜਾ ਮੋਟੀਵੇਟਡ ਨੈਰੇਟਿਵ ਆ ਉਹ ਪੁਸ਼ ਕੀਤਾ ਜਾ ਰਿਹਾ। ਹੁਣ ਇੰਡੀਆ ਇਹਨੂੰ ਮੋਟੀਵੇਟਡ ਨੈਰੇਟਿਵ ਕਹਿ ਰਿਹਾ, ਪਰ US ਦੀ ਜਿਹੜੀ ਸਾਰੀ ਇਹ ਅਸੀਂ ਕਹਿ ਸਕਦੇ ਹਾਂ ਕਿ ਕਾਰਵਾਈ ਆ ਜਾਂ ਲਗਾਤਾਰ ਜਿਹੜਾ US ਤੋਂ ਨੈਰੇਟਿਵ ਇੰਡੀਆ ਬਾਰੇ ਐਸਟੈਬਲਿਸ਼ ਹੋ ਰਿਹਾ, ਉਹ ਕੀ ਹੋ ਰਿਹਾ ਕਿ ਇੰਡੀਆ ਐਂਟੀ ਡੈਮੋਕ੍ਰੈਟਿਕ ਪ੍ਰੈਕਟਿਸਿਸ ਵੱਲ ਨੂੰ ਵੱਧ ਰਿਹਾ ਹੈ। ਇੰਡੀਆ ਦੇ ਵਿੱਚ ਜਿਹੜੀ ਰਿਲੀਜੀਅਸ ਫਰੀडम ਆ ਉਹ ਖਤਮ ਹੋ ਰਹੀ ਆ। ਇੰਡੀਆ ਜਿਹੜਾ ਆ ਉਹ ਹਿਊਮਨ ਰਾਈਟਸ ਵਾਇਲੇਟਰ ਆ। ਜਿਹੜੇ ਇਹ ਨੈਰੇਟਿਵਸ ਨੇ ਇਹ ਕਦੇ ਵੀ US ਦੀ ਪੋਲਿਸੀ ਜਿਹੜੀ ਆ, ਤੁਸੀਂ ਜਾਣਦੇ ਹੋ ਕਿ US ਦੀ ਪੋਲਿਸੀ ਬੇਸਿਕਲੀ ਜਦੋਂ ਕਿਤੇ ਡੈਮੋਕ੍ਰੇਸੀਜ਼ ਖਤਰੇ 'ਚ ਆਉਂਦੀਆਂ ਆ ਤਾਂ ਫਿਰ ਉਹਨਾਂ ਡੈਮੋਕ੍ਰੇਸੀਜ਼ ਨੂੰ ਬਹਾਲ ਕਰਨ ਦੇ ਲਈ ਉੱਥੇ ਵੱਡੀਆਂ ਪੋਲੀਟੀਕਲ ਅਸੀਂ ਕਹਿ ਸਕਦੇ ਹਾਂ ਕਿ ਤਬਦੀਲੀਆਂ ਜਿਹੜੀਆਂ ਆ US ਉਹ ਕਰਦਾ ਆਇਆ। ਆਪਣੇ ਜਿਹੜਾ ਅਸੀਂ US ਦਾ ਇੱਕ ਮਤਲਬ US ਇਹ ਨਹੀਂ ਕਿ ਸਿੱਧਾ ਜਾ ਕੇ ਉੱਥੇ ਦਖਲਅੰਦਾਜ਼ੀ ਕਰਦਾ ਆ ਜਾਂ ਉੱਥੇ ਜਾ ਕੇ ਆਪ ਆਪਣੀ ਫੌਜ ਭੇਜਦਾ ਆ,
ਪਰ ਜਿਹੜਾ ਯੂਐਸ ਦਾ ਇੱਕ ਦੁਨੀਆ ਦਾ ਉਹਨੂੰ ਸਰਪੰਚ ਇਸੇ ਗੱਲ ਕਰਕੇ ਕਿਹਾ ਜਾਂਦਾ ਕਿਉਂਕਿ ਉਹਦਾ ਪ੍ਰਭਾਵ ਆ ਦੁਨੀਆ ਦੇ ਸਾਰੇ ਮੁਲਕਾਂ 'ਚ ਇੱਕ ਵੱਡਾ ਪ੍ਰਭਾਵ ਆ। ਤਾਂ ਉਹ ਜਿਹੜੀਆਂ ਮਤਲਬ ਇੰਡੀਆ ਦੀ ਜਿਹੜੀ ਇਹ ਮੌਜੂਦਾ ਸਰਕਾਰ ਆ ਉਹਦੀ ਮਿਨਿਸਟਰੀ ਜਦੋਂ ਇਹ ਗੱਲ ਸਟੇਟਮੈਂਟ ਦੇ ਰਹੀ ਆ ਕਿ ਇੱਕ ਮੋਟੀਵੇਟਡ ਨੈਰੇਟਿਵ ਆ ਇੰਡੀਆ ਦੇ ਖਿਲਾਫ ਜਿਹੜਾ ਸਿਰਜਿਆ ਜਾ ਰਿਹਾ ਜਿਹੜਾ ਕਿ ਇੱਕ ਪੋਲੀਟੀਕਲ ਏਜੰਡੇ ਦਾ ਹਿੱਸਾ ਆ, ਤਾਂ ਓਬਵੀਅਸ ਜੀ ਗੱਲ ਆ ਵੀ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਵੀ ਇਹ ਰਿਪੋਰਟ ਕਿੰਨੀ ਸੀਰੀਅਸ ਆ, ਵੀ ਇਹ ਉਨਾ ਹੀ ਸੀਰੀਅਸ ਇਹਨੂੰ ਇੰਡੀਆ ਵੀ ਲੈ ਰਿਹਾ। ਤੇ ਇੰਡੀਆ ਦੀ ਰਿਪੋਰਟ ਜਿਹੜੀ ਆ ਇਹ ਗੱਲ ਸਪਸ਼ਟ ਕਰਦੀ ਆ ਵੀ ਇਹ ਜਿਹੜੀਆਂ ਰਿਪੋਰਟਸ ਨੇ ਅਮਰੀਕਾ ਦੀਆਂ ਇਹ ਮਹਿਜ਼ ਇਸ ਗੱਲ ਤੱਕ ਸੀਮਿਤ ਨਹੀਂ ਆ ਕਿ ਕਿਸੇ ਘੱਟ ਗਿਣਤੀ ਦੇ ਬੰਦਿਆਂ ਨੂੰ ਤੁਸੀਂ ਕੁੱਟ ਰਹੇ ਹੋ, ਮਾਰ ਰਹੇ ਹੋ, ਬਲਕਿ ਗੱਲ ਉਹ ਤੋਂ ਕਾਫੀ ਗਾਂਹ ਪਹੁੰਚ ਚੁੱਕੀ ਆ। ਤੇ ਉਹਦੀ ਬੈਕਡ੍ਰੋਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਮਰੀਕਾ ਦੀ ਸੋਵਰੈਨਿਟੀ ਤੇ ਅਟੈਕ ਕਰਨ ਦੀ ਹਿੰਮਤ ਕੀਤੀ ਹੈ ਇੰਡੀਆ ਨੇ, ਗੁਰਪਤਵੰਤ ਸਿੰਘ ਪੰਨੂ ਵਾਲਾ ਕੇਸ ਆ ਜਿਹੜਾ, ਮਤਲਬ ਇਹ ਸਾਰਾ ਕੁਛ ਉਹਦੀ ਬੈਕਡ੍ਰੋਪ 'ਚ ਪਿਆ। ਤੇ ਦੂਜੇ ਪਾਸੇ ਜਿਵੇਂ ਦਾ ਇੰਡੀਆ ਦਾ ਐਟੀਟਿਊਡ ਰਸ਼ੀਆ ਯੂਕਰੇਨ ਵਾਰ 'ਚ ਰਿਹਾ ਆ, ਤੇ ਮਤਲਬ ਜਿਵੇਂ ਇੰਡੀਆ ਜਿਹੜਾ ਆ ਉਹ ਰਸ਼ੀਆ ਦੇ ਨਾਲ ਇੱਕ ਤਰ੍ਹਾਂ ਖੁੱਲ੍ਹਮ ਖੁੱਲ੍ਹਾ ਜਿਹੜਾ ਸਾਰਾ ਰਸ਼ੀਆ ਦਾ ਤੇਲ ਆ ਉਹ ਦੁਨੀਆ ਦੀ ਮਾਰਕੀਟ 'ਚ ਪਹੁੰਚਾ ਰਿਹਾ, ਮਤਲਬ ਵੀ ਇਹ ਸਾਰੀਆਂ ਗੱਲਾਂ ਉਹਦੀ ਬੈਕਡ੍ਰੋਪ 'ਚ ਪਈਆਂ ਨੇ। ਬਹੁਤ ਕੁਛ ਇੰਡੀਆ ਤੇ ਯੂਐਸ ਦੇ ਰਿਲੇਸ਼ਨ ਦੇ ਦਰਮਿਆਨ ਚੱਲ ਰਿਹਾ ਤੇ ਇਸੇ ਜਿਹੜੀ ਇਹ ਸਾਰੇ ਕੁਛ ਰਿਲੇਸ਼ਨ ਦੇ ਵਿੱਚ ਉੱਪਰ ਥੱਲੇ ਜੋ ਇਹ ਹੋ ਰਿਹਾ ਇਹਦੇ ਵਿੱਚੋਂ ਸਿੱਖਾਂ ਦੇ ਭਵਿੱਖ ਦਾ ਕਾਫੀ ਕੁਝ ਨਿਕਲਣ ਦੀਆਂ ਸੰਭਾਵਨਾਵਾਂ ਪ੍ਰਵੀਰ ਸਿੰਘ ਜੀ ਪਈਆਂ ਆ। ਇੱਕ ਹੋਰ ਜਿਹੜੀ ਇਹ ਇੰਡੀਆ ਦੀ ਸਟੇਟਮੈਂਟ ਆ ਉਹਦੇ ਵਿੱਚ ਜਿਹੜੀ ਗੱਲ ਮੈਂ ਕਹੀ ਸੀ ਕਿ ਉਹਨਾਂ ਨੇ ਵਾਪਸ ਮਤਲਬ ਇੱਕ ਤਾਂ ਇਹ ਗੱਲ ਕੀਤੀ ਹੈ ਕਿ ਪੋਲੀਟੀਕਲ ਏਜੰਡੇ ਦਾ ਹਿੱਸਾ ਆ, ਤੇ ਵਾਪਸ ਕਾਊਂਟਰ ਜਿਹੜਾ ਯੂਐਸ ਨੂੰ ਕਰਨ ਦੇ ਲਈ ਉਹਨਾਂ ਨੇ ਸ਼ਬਦਾਵਲੀ ਵਰਤੀ ਆ ਉਹ ਵੀ ਆਪਣੇ ਆਪ ਦੇ ਵਿੱਚ ਬੜੀ ਇੰਪੋਰਟੈਂਟ ਆ। ਉਹ ਕਹਿੰਦੇ ਆ ਕਿ we would urge USAF to desist from such agenda driven efforts. The USAF would also be well advised to utilize its time more productively on addressing human rights issues in the United States. ਤਾਂ ਅੱਜ ਇੰਡੀਆ ਜਿਹੜਾ ਆ ਉਹ ਮਤਲਬ ਇੰਡੀਆ ਦਾ ਪਿਛਲੇ ਕੁਝ ਸਮੇਂ ਤੋਂ ਖਾਸ ਤੌਰ ਤੇ ਐਸ ਜੈ ਸ਼ੰਕਰ ਜਿਹੜੇ ਐਕਸਟਰਨਲ ਅਫੇਅਰਸ ਮਿਨਿਸਟਰ ਆ ਉਹਨਾਂ ਦਾ ਐਟੀਟਿਊਡ ਜਿਹੜਾ ਅਮਰੀਕਾ ਬਾਰੇ ਰਿਹਾ ਆ ਉਹ ਇਸ ਤਰੀਕੇ ਦਾ ਰਿਹਾ ਆ ਵੀ ਜਿਵੇਂ ਉਹ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਅਮਰੀਕਾ ਦੀ ਪਰਵਾਹ ਨਹੀਂ ਮਾਰਦੇ, ਤੁਸੀਂ ਜੋ ਕਰਨਾ ਕਰ ਲਓ। ਬਾਰ-ਬਾਰ ਐਸ ਜੈ ਸ਼ੰਕਰ ਨੇ ਇਹੋ ਜਿਹੀਆਂ ਸਟੇਟਮੈਂਟਸ ਦਿੱਤੀਆਂ ਨੇ ਵੈਸਟਰਨ ਕੰਟਰੀਜ਼ ਜਾਂ ਵੈਸਟਰਨ ਜਿਹੜਾ ਸਾਰਾ ਗਰੁੱਪ ਆ ਉਹਦੇ ਬਾਰੇ, ਤੇ ਇਹ ਗੱਲਾਂ ਫਿਰ ਇਹ ਭਾਵੇਂ ਮੋਦੀ ਯੂਐਸ ਆਇਆ, ਬਾਈਡਨ ਉਹਨੂੰ ਮਿਲਿਆ, ਜੱਫੀ ਪਾਈ, ਸਾਰਾ ਕੁਛ ਹੋਇਆ, ਪਰ ਉਹ ਸਿਰਫ ਇੱਕ ਫੋਟੋ ਸ਼ੂਟ ਹੁੰਦੇ ਆ ਜੀ। ਪਰ ਉਹਦੀ ਬੈਕਡ੍ਰੋਪ ਦੇ ਵਿੱਚ ਕੀ ਚੱਲ ਰਿਹਾ ਉਹ ਸਾਨੂੰ ਇਹਨਾਂ ਸਟੇਟਮੈਂਟਸ ਤੋਂ ਜੋ ਅਲੱਗ-ਅਲੱਗ ਪਲੇਟਫਾਰਮਸ ਦੇ ਉੱਤੇ ਆਪੋ ਆਪਣੇ ਘਰ 'ਚ ਬੈਠ ਕੇ ਦਿੱਤੀਆਂ ਜਾਂਦੀਆਂ ਨੇ, ਸਾਨੂੰ ਇਹਨਾਂ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਕਿ ਮਤਲਬ ਮੋਟੀ ਜੀ ਗੱਲ ਆ ਅਮਰੀਕਾ ਜਾਂ ਵੈਸਟਰਨ ਕੰਟਰੀਜ਼ ਇੰਡੀਆ ਦੇ ਵਿੱਚ ਜੋ ਅਨਡੈਮੋਕ੍ਰੈਟਿਕ ਬਿਹੇਵੀਅਰ ਉੱਥੇ ਗਵਰਨਮੈਂਟਸ ਦਾ ਚੱਲ ਰਿਹਾ, ਜਿਵੇਂ ਮਾਈਨੋਰਟੀਜ਼ ਦੇ ਉੱਤੇ ਜ਼ੁਲਮ ਹੋ ਰਿਹਾ ਆ, ਉਹ ਤੋਂ ਖੁਸ਼ ਨਹੀਂ ਆ। ਤੇ ਦੂਜਾ ਇਹ ਜਿਹੜੀ ਵੈਸਟਰਨ ਪੋਲੀਟੀਕਲ ਇੰਟਰਸਟ ਜਾਂ ਸਟ੍ਰੈਟੇਜਿਕ ਇੰਟਰਸਟ ਆ ਉਹਦੇ 'ਚ ਵੀ ਇੰਡੀਆ ਫੇਲ ਹੋ ਰਿਹਾ, ਤੇ ਅਲਟੀਮੇਟਲੀ ਵੈਸਟ ਜਿਹੜਾ ਆ ਫਿਰ ਉਹ ਇੰਡੀਆ ਦੇ ਵਿੱਚ ਕੁਛ ਵੱਡੀ ਜਿਹੜੀ ਸਿਆਸੀ ਤਬਦੀਲੀ ਆ ਨੇੜਲੇ ਭਵਿੱਖ ਦੇ ਵਿੱਚ ਕਰਨੀ ਚਾਹੁੰਦਾ ਇਹ ਨਜ਼ਰ ਆ ਰਿਹਾ ਆ। ਤੇ ਉਹ ਹੁੰਦਾ ਜਾਂ ਨਹੀਂ ਹੁੰਦਾ, ਪਰ ਸਾਡਾ ਇੱਕ ਐਨਾਲਿਸਿਸ ਆ ਵੀ ਉਹ ਬੜੇ ਛੇਤੀ ਨੇੜਲੇ ਭਵਿੱਖ ਦੇ ਵਿੱਚ ਕੁਛ ਵੱਡੀਆਂ ਸਿਆਸੀ ਤਬਦੀਲੀਆਂ ਉਸ ਖਿੱਤੇ 'ਚ ਹੋਣਗੀਆਂ। ਤੇ ਜਦੋਂ ਵੀ ਕਿਉਂਕਿ ਸਿੱਖ ਜਿਹੜੇ ਆ ਉਹਨਾਂ ਦੀ ਇੱਕ ਐਸਪੀਰੇਸ਼ਨ ਆ ਉੱਥੇ ਆਪਣੀ ਸੋਵਰੈਨਿਟੀ, ਆਪਣੀ ਪਾਤਸ਼ਾਹੀ ਐਸਟੈਬਲਿਸ਼ ਕਰਨ ਦੀ, ਆਪਣਾ ਪੋਲੀਟੀਕਲ ਸਿਸਟਮ ਐਸਟੈਬਲਿਸ਼ ਕਰਨ ਦੀ, ਜਿਹੜਾ ਕਿ ਕਾਫੀ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਹਿਸਟਰੀ ਰਹੀ ਆ। ਉਹਨਾਂ ਨੇ ਜਿਹੜਾ ਪੋਲੀਟੀਕਲ ਸਿਸਟਮ ਐਸਟੈਬਲਿਸ਼ ਕੀਤਾ ਜਦੋਂ ਉਹਨਾਂ ਕੋਲ ਰਾਜ ਰਿਹਾ, ਉਹ ਦੁਨੀਆ ਦੇ ਵਿੱਚ ਇੱਕ ਮਿਸਾਲ ਬਣਿਆ ਟੋਲਰੈਂਸ ਦੀ, ਭਾਵੇਂ ਦੂਜੀਆਂ ਕੌਮਾਂ ਦੇ ਪ੍ਰਤੀ ਹੋਵੇ, ਇੱਕ ਮਿਸਾਲ ਬਣਿਆ ਇੱਕ ਸਟੇਬਲ ਰਾਜ ਦੇਣ ਦੀ। ਤੇ ਦੂਜਾ ਸਿੱਖਾਂ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਫੌਜੀ ਤਾਕਤ ਆ ਜਾਂ ਸਿੱਖਾਂ ਦੀ ਜਿਹੜੀ ਜੰਗਜੂ ਤਾਕਤ ਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਬੜਾ ਐਸੈਟ ਆ ਕਿਸੇ ਵੀ ਵੱਡੀ ਪਾਵਰ ਦੇ ਲਈ। ਤਾਂ ਇਹਨਾਂ ਸਾਰੇ ਫੈਕਟਰਸ ਨੂੰ ਦੇਖਦੇ ਆ ਤੇ ਜਿੰਨਾ ਸਿੱਖ ਡਾਇਸਪੋਰਾ ਵੈਸਟਰਨ ਕੰਟਰੀਜ਼ 'ਚ ਆ ਕੇ ਬੈਠਾ ਆ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਆ ਉਸ ਖਿੱਤੇ ਦੇ ਵਿੱਚ ਜੇ ਕੋਈ ਸਿਆਸੀ ਤਬਦੀਲੀ ਜਦੋਂ ਵੀ ਹੁੰਦੀ ਆ ਤਾਂ ਜਿਹੜੇ ਨਵੇਂ ਪਲੇਅਰਸ ਐਮਰਜ ਹੋਣਗੇ ਉਹਨਾਂ ਦੇ ਵਿੱਚ ਸਿੱਖ ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਸਟਰੋਂਗ ਪਲੇਅਰ ਵਜੋਂ ਦੁਨੀਆ ਨੂੰ ਨਜ਼ਰ ਆਉਣਗੇ। ਜੀ ਸੁਖਵਿੰਦਰ ਸਿੰਘ ਜੀ, ਸੋ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਅਸੀਂ ਗੱਲਬਾਤ ਨੂੰ ਇਸੇ ਤਰ੍ਹਾਂ ਅੱਗੇ ਕੰਟੀਨਿਊ ਰੱਖਾਂਗੇ। ਸਾਡੇ ਨਾਲ ਐਵੇਂ ਹੀ ਬਣੇ ਰਹੋ। ਦੂਜੇ ਸੈਗਮੈਂਟ ਦੇ ਵਿੱਚ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ।